ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਿਡਨੀ ਤੋਂ ਰਵਿੰਦਰਜੀਤ ਸਿੰਘ ਚਮਕ, ਜੋ ਕਿ ਇਸ ਸਮੇਂ ਸਾਡੇ ਨਾਲ ਵੀਡੀਓ ਕਾਲ ਰਾਹੀਂ ਮੌਜੂਦ ਨੇ। ਕਰਦੇ ਹਾਂ ਜੀ ਵਿਚਾਰ ਚਰਚਾ। ਸਵਾਗਤ ਹੈ ਜੀ ਤੁਹਾਡਾ। ਹਰਜਿੰਦ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਰਵਿੰਦਰਜੀਤ ਸਿੰਘ ਜੀ, ਸਿਡਨੀ ਦੇ ਇਸ ਸਮੇਂ ਕਿਹੋ ਜਿਹੇ ਹਾਲਾਤ ਨੇ ਜੀ? ਪਹਿਲਾਂ ਕਰੋਨਾ ਦੀ ਮਾਰ, ਉਸ ਤੋਂ ਬਾਅਦ ਹੁਣ ਨਵਾਂ ਵੇਰੀਐਂਟ ਓਮਿਕਰੋਨ ਆਇਆ ਜੀ। 8 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜੀ। ਕਿਹੋ ਜਿਹੇ ਹਾਲਾਤ ਨੇ ਹੁਣ? ਸਭ ਤੋਂ ਪਹਿਲਾਂ ਤਾਂ ਇਹ ਦੱਸੋ, ਨਿਊ ਸਾਊਥ ਵੇਲਜ਼ ਦੇ ਵਾਸੀਆਂ ਦਾ ਕਿਹੋ ਜਿਹੀ ਸਥਿਤੀ ਆ, ਕਿਹੋ ਜਿਹੀ ਸਿਚੁਏਸ਼ਨ ਆ? ਕ੍ਰਿਸਮਸ ਵੀ ਆਉਣ ਵਾਲੀ ਆ। ਕੀ ਸਰਕਾਰ ਨੇ ਕੋਈ ਅਜਿਹੀਆਂ ਹਦਾਇਤਾਂ ਤਾਂ ਨਹੀਂ ਜਾਰੀ ਕਰ ਦਿੱਤੀਆਂ ਕਿ ਉਹਨਾਂ ਦੀ ਜਿਹੜੀ ਕ੍ਰਿਸਮਸ ਆ ਵਿਚਾਰਿਆਂ ਦੀ ਫਿਰ ਤੋਂ ਫਿੱਕੀ ਪੈ ਜਾਵੇ? ਹਾਂਜੀ, ਨਹੀਂ ਹਰਜਿੰਦ ਜੀ, ਇੱਥੇ ਹਜੇ ਤੱਕ ਤਾਂ ਕੋਈ ਸਰਕਾਰ ਵੱਲੋਂ ਕੋਈ ਖਾਸ ਜਿਹੜੀ ਹਦਾਇਤ ਨਹੀਂ ਜਾਰੀ ਕੀਤੀ ਗਈ। ਔਰ ਕੁਝ ਕੁ ਕੇਸ ਆਏ ਨੇ, ਜਿਵੇਂ ਕਿ ਆਸਟ੍ਰੇਲੀਆ ਦੇ ਬਾਕੀ ਸੂਬਿਆਂ ਵਿੱਚ ਵੀ, ਸ਼ਹਿਰਾਂ ਵਿੱਚ ਇੱਕਾ ਦੁੱਕਾ ਕੇਸ ਹਜੇ ਆਏ ਨੇ। ਔਰ ਵਰਲਡ ਵਿੱਚ ਵੀ, ਜਿਹੜੇ ਅਮਰੀਕਾ ਦੇ ਵਿੱਚ ਪਹਿਲੇ 2 ਕੇਸ ਕੱਲ ਆਏ ਨੇ। ਤੇ ਕੋਈ ਇਸ ਜਿਹੜਾ ਵੇਰੀਐਂਟ ਨਵਾਂ ਆਇਆ ਹੈ, ਜਿਹਨੂੰ ਓਮਿਕਰੋਨ ਕਹਿੰਦੇ ਨੇ, ਇਹਦੇ ਨਾਲ ਕੋਈ ਬਹੁਤਾ ਜ਼ਿਆਦਾ ਨੁਕਸਾਨ ਹੋਣ ਦਾ ਜਿਹੜਾ ਕੋਈ ਖਦਸ਼ਾ ਨਹੀਂ ਹੈ, ਕਿਉਂਕਿ ਇਹ ਕਹਿ ਰਹੇ ਨੇ ਕਿ ਇਹ ਬੜੀ ਲੋ ਜਿਹੜੀ ਇਮਿਊਨਿਟੀ ਵਾਲੀ ਜਿਹੜੀ ਹੈਗੀ ਹੈ ਸਟ੍ਰੇਨ ਹੈਗੀ ਆ। ਔਰ ਇਹਦਾ ਕੋਈ ਡੈਲਟਾ ਵਾਂਗੂ ਜਿਵੇਂ ਉਹ ਸੀਰੀਅਸ ਸੀਗੀ, ਉਸ ਤਰ੍ਹਾਂ ਦੀ ਫਾਰਮੈਟ ਨਹੀਂ ਹੈ ਇਹਦੀ। ਇਸ ਕਰਕੇ ਸਰਕਾਰਾਂ ਹੁਣ ਜਿਹੜੀਆਂ ਨੇ ਉਹ ਇਸ ਦੇ ਮੁਤਲਕ ਕੋਈ ਖਾਸ ਜਿਹੜਾ ਕੋਈ ਵਿਸ਼ੇਸ਼ ਜਿਹੜੀ ਕੋਈ ਰੁਕਾਵਟ ਜਾਂ ਕੋਈ ਰਿਸਟ੍ਰਿਕਸ਼ਨ ਜਾਂ ਕੋਈ ਹਦਾਇਤ ਹਜੇ ਤੱਕ ਨਹੀਂ ਜਾਰੀ ਹੋਈ। ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੱਗੇ ਜੀਵਨ ਕਾਲ ਚੱਲ ਰਿਹਾ ਹੈ ਪਿਛਲੇ ਕੁਝ ਹਫ਼ਤਿਆਂ ਤੋਂ, ਲਾਕਡਾਊਨ ਤੋਂ ਬਾਅਦ, ਉਸੇ ਤਰ੍ਹਾਂ ਚੱਲ ਰਿਹਾ ਜੀ। ਹਜੇ ਤੱਕ ਕੋਈ ਫਰਕ ਨਹੀਂ ਪਿਆ ਜੀ। ਹਾਂਜੀ ਜੀ ਬਿਲਕੁਲ। ਸਿਡਨੀ ਦਾ ਕਿਉਂਕਿ ਪਹਿਲਾਂ ਪਿਛਲੇ 2 ਹਫ਼ਤਿਆਂ ਤੋਂ ਕਾਫੀ ਮੀਂਹ ਪੈ ਰਿਹਾ ਸੀ। ਹੁਣ ਸਿਡਨੀ ਦਾ ਕਿਹੋ ਜਿਹਾ ਵੈਦਰ ਆ, ਕਿਹੋ ਜਿਹੇ ਹਾਲਾਤ ਨੇ? ਲੋਕੀ ਘਰ ਤੋਂ ਬਾਹਰ ਨਿਕਲ ਰਹੇ ਨੇ ਹੁਣ? ਹਾਂਜੀ ਹਾਂਜੀ, ਆ ਪਿਛਲੇ 3 ਦਿਨਾਂ ਤੋਂ ਠੀਕ ਹੈ ਮੌਸਮ, ਜਿਹੜਾ ਕਲੀਅਰ ਹੋਇਆ ਹੈ। ਅੱਜ ਪੂਰੀ ਧੁੱਪ ਨਿਕਲੀ ਹੋਈ ਹੈ, ਪਰ ਸ਼ਾਮ ਨੂੰ ਫਿਰ ਦੁਬਾਰਾ ਜਿਹੜਾ ਕਿ ਝੱਖੜ ਤੇ ਮੀਂਹ ਪੈਣ ਦੀ ਜਿਹੜੀ ਹੈਗੀ ਭਵਿੱਖਬਾਣੀ ਹੈ, ਜਿਹੜੀ ਮੌਸਮ ਦੇ ਮਾਹਰਾਂ ਵੱਲੋਂ ਕੀਤੀ ਗਈ ਹੈ। ਔਰ ਇੱਥੇ ਸਾਰੇ ਜਿਹੜੇ ਸਾਡੇ ਸਭ ਤੋਂ ਜ਼ਿਆਦਾ ਸਿਡਨੀ ਦੇ ਵਿੱਚ ਇੱਥੇ ਵਾਰਾਗੰਮਾ ਡੈਮ ਹੈ, ਜਿੱਥੇ ਕਿ ਸਾਰਾ ਪਾਣੀ ਸਟੋਰ ਕੀਤਾ ਜਾਂਦਾ ਹੈ। ਔਰ ਉਹ ਫੁੱਲ ਕਪੈਸਿਟੀ ਤੇ ਇਸ ਵੇਲੇ ਪਿਛਲੇ ਹਫ਼ਤੇ ਪਹੁੰਚ ਗਿਆ ਸੀ। ਔਰ ਉਹਨਾਂ ਨੇ ਪਾਣੀ ਜਿਹੜਾ ਉਸ ਤੋਂ ਛੱਡਣਾ ਸ਼ੁਰੂ ਕੀਤਾ ਸੀ। ਜਿਵੇਂ ਕਿ ਆਪ ਨੂੰ ਯਾਦ ਹੋਵੇਗਾ, ਪਿਛਲੀ ਵਾਰ ਜਦੋਂ ਡੈਮ ਓਵਰਫਲੋ ਹੋਇਆ ਸੀ ਫਲੱਡ ਤਾਂ ਆਏ ਪਾਣੀ ਸਨ। ਛੱਡਣ ਦੇ ਨਾਲ ਕਾਫੀ ਫਲੱਡ ਆਏ ਸੀਗੇ। ਔਰ ਉਹ ਵੀ ਐਤਕੀ ਖਤਰਾ ਸੀ, ਪਰ ਉਹ ਲੱਗਦਾ ਹੈ ਕਿ ਉਹ ਹੁਣ ਟਲ ਗਿਆ ਹੈ। ਔਰ ਮੌਸਮ ਥੋੜਾ ਚੇਂਜ ਹੋ ਕੇ ਤੇ ਬਾਰਿਸ਼ਾਂ ਘਟ ਗਈਆਂ ਨੇ। ਹਾਂਜੀ, ਤੇ ਓਵਰਆਲ ਠੀਕ ਹੈ ਜੀ, ਮੌਸਮ ਵਧੀਆ ਹੈ। ਔਰ ਸਾਰੇ ਇਸ ਵੇਲੇ ਕ੍ਰਿਸਮਸ ਦੀ ਤਿਆਰੀ ਵਿੱਚ ਪੂਰੀ ਜ਼ੋਰ ਸ਼ੋਰ ਦੇ ਨਾਲ ਲੱਗੇ ਹੋਏ ਨੇ। ਔਰ ਲੋਕੀ ਸ਼ਾਪਿੰਗ ਵਗੈਰਾ ਉਹ ਸਾਰਾ ਕੁਝ ਕਰ ਰਹੇ ਨੇ। ਕੰਮਾਂ ਤੇ ਵੀ ਜਿਹੜਾ ਆਲਮੋਸਟ ਹੁਣ ਦਫ਼ਤਰਾਂ ਵਿੱਚ ਵੀ ਹਾਜ਼ਰੀ ਸ਼ੁਰੂ ਹੋ ਗਈ ਹੈ ਦੁਬਾਰਾ। ਹਾਂਜੀ ਜੀ 15 ਤਰੀਕ ਤੱਕ, 15 ਦਸੰਬਰ ਤੱਕ ਜਿਹੜੇ ਬਾਰਡਰ ਹੈਗੇ ਨੇ ਆਸਟ੍ਰੇਲੀਆ ਦੇ ਬੰਦ ਹੋ ਰੱਖੇ ਨੇ ਜੀ। ਖਾਸ ਕਰਕੇ ਇੰਟਰਨੈਸ਼ਨਲ ਤੇ ਆਰਜ਼ੀ ਵੀਜ਼ਿਆਂ ਦੇ ਲਈ। ਪਹਿਲਾਂ ਵੀ 2-3 ਵਾਰੀ ਆਪਣੇ ਚਰਚਾ ਕੀਤੀ ਹੈ ਜੀ ਕਿ ਚੰਗੀ ਕੋਸ਼ਿਸ਼ ਸੀ, ਇੱਕ ਪਹਿਲ ਸੀਗੀ ਸਰਕਾਰ ਦੀ ਕਿ ਜਿਵੇਂ ਕਰੋਨਾ ਵਾਇਰਸ ਦੀ ਸਥਿਤੀ ਥੋੜੀ ਡਾਊਨ ਹੋਈ ਸੀਗੀ, ਸੋ ਸਟੂਡੈਂਟ ਤੇ ਆਰਜ਼ੀ ਵੀਜ਼ਾ ਵਾਲਿਆਂ ਲਈ ਵੀ ਵਿਚਾਰ ਚਰਚਾ ਕੀਤੀ ਗਈ ਸੀ। ਸੋ ਹੁਣ ਕੀ ਸਿਚੁਏਸ਼ਨ ਹੈ ਜੀ? ਕੀ ਸਰਕਾਰ ਦਾ ਕਹਿਣਾ ਕਿ ਕਿੰਨੇ ਕੁ ਸਮੇਂ ਬਾਅਦ ਸਟੂਡੈਂਟ ਤੇ ਆਰਜ਼ੀ ਵੀਜ਼ਾ ਵਾਲਿਆਂ ਬਾਰੇ ਸੋਚਿਆ ਜਾਵੇਗਾ? ਜੀ, ਸਰਕਾਰ ਨੇ ਪਿਛਲੇ 2 ਦਿਨ ਪਹਿਲਾਂ ਉਹਨਾਂ ਅਨਾਉਂਸ ਕੀਤਾ, ਜਿਵੇਂ ਨਵਾਂ ਵੇਰੀਐਂਟ ਆਉਣ ਕਰਕੇ, ਓਮਿਕਰੋਨ ਕਰਕੇ, ਸਿਰਫ ਉਹਨਾਂ ਨੇ 2 ਹਫ਼ਤੇ ਜਿਹੜਾ ਸਟੂਡੈਂਟਸ ਨੂੰ ਜਾਂ ਜਿਹੜੇ ਸੀਗੇ ਉਹਨਾਂ ਨੂੰ ਆਰਜੀ ਤੌਰ ਤੇ ਜਿਹੜੇ ਆਉਣਾ ਚਾਹੁੰਦੇ ਸੀ, ਉਹਨਾਂ ਨੂੰ 2 ਹਫ਼ਤੇ ਦਾ ਹੋਰ ਡਿਲੇ ਕੀਤਾ ਹੈ। ਉਹ ਸਿਰਫ ਐਜ਼ ਅ ਸੇਫਟੀ ਪ੍ਰੀਕਾਸ਼ਨ ਕਹਿ ਲਓ ਵੀ ਉਹਨਾਂ ਨੇ ਜਿਹੜਾ ਹਜੇ ਪੂਰਾ ਇਸ ਨਵੇਂ ਵੇਰੀਐਂਟ ਬਾਰੇ ਪੂਰੀ ਹਜੇ ਜਿਹੜੀ ਆ ਸਿਹਤ ਵਿਭਾਗ ਵੱਲੋਂ ਪੂਰੀ ਜਾਣਕਾਰੀ ਹਜੇ ਨਹੀਂ ਦਿੱਤੀ ਗਈ ਵੀ ਕਿੰਨੀ ਕੁ ਸੀਰੀਅਸ ਸਿਚੁਏਸ਼ਨ ਹੋ ਸਕਦੀ ਹੈ। ਪਰ ਲੱਗਦਾ ਹੈ ਜੋ ਕਿ ਹੁਣ ਤੱਕ ਦਾ ਜਿਹੜਾ ਇਹਦਾ ਅਸਰ ਹੈ ਉਹਦਾ ਉਹ ਕੋਈ ਖਾਸ ਨਹੀਂ ਹੋਇਆ। ਔਰ ਆਸ ਹੈ ਕਿ ਉਹ ਸ਼ਾਇਦ 2 ਹਫ਼ਤੇ ਨੂੰ, ਉਹ ਕਹਿੰਦੇ ਸੀ ਵੀ 2 ਹਫ਼ਤੇ ਦਾ ਡਿਲੇ ਘਟਾ ਕੇ 1 ਹਫ਼ਤਾ ਵੀ ਕੀਤਾ ਜਾ ਸਕਦਾ। ਪਰ ਉਹ ਇਹ ਹੁਣ ਸਾਰਾ ਵਾਚ ਕਰ ਰਹੇ ਨੇ ਉਹ ਜਿਹੜੇ ਨੇ ਹੈਲਥ ਐਕਸਪਰਟਸ ਜਿਹੜੇ ਨੇ ਉਹ ਜਿਵੇਂ ਵੀ ਉਹ ਸਰਕਾਰ ਨੂੰ ਆਪਣੀ ਜਿਹੜੀ ਆ ਰਾਏ ਦੇਣਗੇ, ਉਸ ਹਿਸਾਬ ਦੇ ਨਾਲ ਇਹ ਜਿਹੜਾ ਦੁਬਾਰਾ ਸ਼ੁਰੂ ਕੀਤਾ ਜਾਵੇਗਾ ਜੀ। ਹਾਂਜੀ, ਔਰ ਬੜੀ ਵਧੀਆ ਜਿਹੜੀ ਸਰਕਾਰ ਨੇ, ਜਿਹੜੀ ਫੈਡਰਲ ਗਵਰਨਮੈਂਟ ਸਾਡੀ ਜਿਹੜੀ ਨੇ, ਉਹਨਾਂ ਡਿਸੀਜਨ ਲਿਆ ਕਿ ਵੱਧ ਤੋਂ ਵੱਧ ਜਿਹੜੇ ਕਿਰਤੀ ਜਿਹੜੇ
ਹੈਗੇ ਨੇ ਕਾਮੇ ਨੇ, ਔਰ ਉਹਨਾਂ ਵਾਸਤੇ ਵੀਜ਼ੇ ਜਿਹੜੀ ਆ ਉਹਨੂੰ ਸੁਖਾਲਾ ਕੀਤਾ ਗਿਆ ਹੈ। ਔਰ ਆਸ ਹੈ ਕਿ ਸਟੂਡੈਂਟ ਵੀ ਜਿਹੜੇ ਨੇ ਵਾਪਸ ਆਉਣਗੇ, ਕਿਉਂਕਿ ਬੜੀ ਸ਼ਾਰਟੇਜ ਚੱਲ ਰਹੀ ਹੈ ਜੀ ਇੱਥੇ ਏਮਪਲੋਇਮੈਂਟ ਦੀ। ਬਹੁਤ ਬਿਜ਼ਨਸ ਜਿਹੜੇ ਨੇ ਉਹ ਜਿਹੜੇ ਨੇ ਆਪਣਾ ਸਫਰ ਕਰ ਰਹੇ ਨੇ, ਔਰ ਉਹਨਾਂ ਕੋਲ ਸਟਾਫ ਨਹੀਂ ਹੈ। ਖਾਸ ਕਰਕੇ ਆ ਕ੍ਰਿਸਮਸ ਦੇ ਦੌਰਾਨ, ਜਿਵੇਂ ਕਿ ਹੌਸਪੀਟੈਲਿਟੀ ਦਾ ਸਭ ਤੋਂ ਜ਼ਿਆਦਾ ਜਿਹੜਾ ਕੰਮ ਵੱਧ ਜਾਂਦਾ ਹੈ, ਔਰ ਉਹਦੇ ਵਿੱਚ ਰੈਸਟੋਰੈਂਟ ਵਗੈਰਾ, ਵੱਡੇ ਵੱਡੇ ਹੋਟਲ, ਛੋਟੇ ਜਿਹੜੇ ਟੇਕ ਅਵੇਜ਼, ਇਸ ਤਰ੍ਹਾਂ ਦੇ ਫੂਡ ਦੇ ਰਿਲੇਟਡ, ਟੂਰਿਜ਼ਮ ਦੇ ਰਿਲੇਟਡ ਜਿਹੜੇ ਨੇ ਉਹ ਬਿਜ਼ਨਸ ਨੇ, ਉਹਨਾਂ ਨੂੰ ਕਾਫੀ ਅਸਰ ਪੈ ਰਿਹਾ ਹੈ, ਕਿਉਂਕਿ ਉਹਨਾਂ ਨੂੰ ਕਾਮੇ ਜਿਹੜੇ ਨੇ EMPLOYEES ਲੱਭਣ ਵਿੱਚ ਬੜੀ ਮੁਸ਼ਕਿਲ ਹੋ ਰਹੀ ਹੈ। ਜੀ, ਗੱਲ ਕਰਦੇ ਹਾਂ ਜੀ ਭਾਰਤ ਦੇ ਵਿੱਚ ਵੀ ਓਮਿਕਰੋਨ ਦੇ 2 ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜੀ। ਕਰਨਾਟਕ ਦੇ ਵਿੱਚ ਦੱਸੇ ਜਾ ਰਹੇ ਨੇ ਸਭ ਤੋਂ ਪਹਿਲੇ ਕੇਸ ਜੀ। ਹਾਂਜੀ, ਨਹੀਂ, ਇਸ ਚੀਜ਼ ਦੀ ਕੋਈ ਰੋਕਥਾਮ ਨਹੀਂ ਹੈ। ਇਹ ਜਿਹੜੇ ਵੇਰੀਐਂਟਸ ਨੇ, ਇਹ ਨੈਚੁਰਲ ਪ੍ਰੋਸੈਸ ਹੈ ਜੀ ਵਾਇਰਸ ਦਾ, ਜਾਂ ਜਿਹੜੀਆਂ ਨੇ ਬੈਕਟੀਰੀਆਜ਼ ਆ, ਜਾਂ ਜੇ ਇਸ ਤਰ੍ਹਾਂ ਦੇ ਜਿਹੜੇ ਵੀ ਕੋਈ ਡਿਜ਼ੀਜ਼ ਨੇ, ਇਹਨਾਂ ਨੂੰ ਤੁਸੀਂ ਕੰਪਲੀਟਲੀ ਤੁਸੀਂ ਕੰਟਰੋਲ ਨਹੀਂ ਕਰ ਸਕਦੇ। ਇਹ ਜਿਹੜਾ ਇਹਨਾਂ ਦਾ ਪ੍ਰਕੋਪ ਘਟਾਇਆ ਜਾ ਸਕਦਾ ਹੈ, ਔਰ ਹੋ ਸਕਦਾ ਵੈਕਸੀਨੇਸ਼ਨ ਲੈਣ ਦੇ ਨਾਲ ਕੁਛ ਜਿਹੜੀ ਹੈ ਤੁਹਾਡੀ ਬੋਡੀ ਦੀ ਜਿਹੜੀ ਸਮਰੱਥਾ ਜਿਹੜੀ ਹੈ ਇਹਨਾਂ ਡਿਜ਼ੀਜ਼ ਨੂੰ ਲੜਨ ਵਾਸਤੇ ਉਹ ਵੱਧ ਜਾਏਗੀ, ਔਰ ਉਹਦੇ ਨਾਲ ਇਹ ਹੌਲੀ ਹੌਲੀ ਇਹ ਆਪਣੀ ਨੈਚੁਰਲ ਜਿਹੜੀ ਹੈ ਇਹਦੀ ਜਿਹੜਾ ਅਸਰ ਹੈ ਉਹ ਖਤਮ ਹੋ ਜਾਏਗਾ। ਕਿਉਂਕਿ ਇੰਡੀਆ ਵਿੱਚ ਡੈਲਟਾ ਦਾ ਵੀ ਕੋਈ ਬਹੁਤਾ ਅਸਰ ਸਾਨੂੰ ਦੇਖਣ ਨੂੰ ਨਹੀਂ ਮਿਲਿਆ। ਡੈਲਟਾ ਦੇ ਵਿੱਚ ਵੀ ਲੋਕ ਪੂਰੀ ਤਰ੍ਹਾਂ ਕੋਈ ਬਿਨਾਂ ਪ੍ਰੀਕਾਸ਼ਨ ਲਏ ਉੱਥੇ ਘੁੰਮ ਫਿਰ ਰਹੇ ਨੇ, ਔਰ ਸ਼ਾਦੀਆਂ ਵਿਆਹ ਦੇ ਵਿੱਚ ਪੂਰੀ ਅੱਗੇ ਦੀ ਤਰ੍ਹਾਂ ਪੂਰਾ ਪਾਰਟਿਸਿਪੇਟ ਕਰ ਰਹੇ ਨੇ, ਔਰ ਮੇਰਾ ਨਹੀਂ ਖਿਆਲ ਵੀ ਕੋਈ ਇਹਦਾ ਕੋਈ ਜਿਹੜਾ ਹੋਰ ਭੈੜਾ ਅਸਰ ਇਸ ਤੋਂ ਵੱਧ ਪਵੇਗਾ। ਹਾਂਜੀ ਜੀ, ਗੱਲ ਕਰਦੇ ਜੀ ਕਿਸਾਨਾਂ ਦੀ ਜਿੱਤ ਦੀ। ਸੋ ਚਾਰੇ ਪਾਸੇ ਜਸ਼ਨ ਮਨਾਏ ਜਾ ਰਹੇ ਜੀ ਕਿਸਾਨਾਂ ਦੀ ਜਿੱਤ ਦੇ, ਕਿਉਂਕਿ ਬਹੁਤ ਵੱਡੀ ਜਿੱਤ ਹੈ ਜੀ। ਤਕਰੀਬਨ 1 ਸਾਲ ਦੇ ਅਰਸੇ ਤੋਂ ਬਾਅਦ ਕਿਸਾਨਾਂ ਨੇ ਇਤਿਹਾਸ ਰਚ ਦਿੱਤਾ ਜੀ। ਜਿਵੇਂ ਕਿ ਤੁਸੀਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਹੋ ਜੀ ਗਲੈਨਵੁੱਡ ਦੇ, ਸੋ ਅੱਜ ਕਿਹੋ ਜਿਹੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ? ਹਾਂਜੀ, ਜਿਵੇਂ ਕਿ ਆਪਾਂ ਹਰਜਿੰਦ ਜੀ ਪਿਛਲੇ ਹਫਤੇ ਗੱਲਬਾਤ ਕੀਤੀ ਸੀ, ਇਹ ਜਿਹੜੇ ਨੇ ਕਾਲੇ ਕਾਨੂੰਨ ਸਰਕਾਰ ਨੇ ਜਦੋਂ ਵਾਪਸ ਲੈਣ ਦਾ ਜਿਹੜਾ ਫੈਸਲਾ ਕੀਤਾ ਹੈ, ਔਰ ਉਹਨਾਂ ਨੂੰ ਸਰਕਾਰ ਨੂੰ ਇਸ ਵਿੱਚ ਝੁਕਣਾ ਪਿਆ ਹੈ, ਔਰ ਸਾਡੇ ਕਿਸਾਨ ਵੀਰਾਂ ਦੀ, ਕਿਰਤੀਆਂ ਦੀ, ਕਾਮਿਆਂ ਦੀ, ਔਰ ਬੜੇ ਸਿੱਧਕ ਅਤੇ ਸਿਰੜ ਦੀ ਜਿਹੜੀ ਹੈ ਇਹ ਜਿਹੜੀ ਐਗਜ਼ਾਮਪਲ ਹੈ ਕਿ ਉਹਨਾਂ ਨੇ 1 ਸਾਲ ਤੋਂ ਵੱਧ ਜਿਹੜਾ ਸ਼ਾਂਤੀਪੂਰਵਕ ਤਰੀਕੇ ਨਾਲ ਜਿਹੜਾ ਇਹ ਅੰਦੋਲਨ ਜਿੱਤਿਆ ਹੈ, ਔਰ ਇਹ ਵਰਲਡ ਲੈਵਲ ਤੇ ਬਹੁਤ ਵੱਡੀ ਜਿੱਤ ਹੈ, ਔਰ ਕਿਸਾਨੀ ਦੀ, ਔਰ ਜਿਹੜੇ ਨੇ ਕਾਮਿਆਂ ਦੀ, ਔਰ ਇਸ ਦਾ ਬਹੁਤ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਆਮ ਲੋਕਾਂ ਵੱਲੋਂ, ਔਰ ਡੈਮੋਕ੍ਰੈਟਿਕ ਜਿਹੜਾ ਸਿਸਟਮ ਹੈ ਉਸ ਨੂੰ, ਉਹਦੇ ਵਿੱਚ ਜਿਹੜੀ ਆਮ ਜਨਤਾ ਦੀ ਜਾਂ ਆਮ ਲੋਕਾਂ ਦੀ ਜਿਹੜੀ ਕਿ ਪਛਾਣ ਘਟਦੀ ਜਾ ਰਹੀ ਸੀ, ਉਸ ਨੂੰ ਦੁਬਾਰਾ ਬਰਕਰਾਰ ਕਰਕੇ ਇਹ ਬਹੁਤ ਵੱਡੀ ਐਗਜ਼ਾਮਪਲ, ਹਿਸਟੋਰੀਕਲ ਐਗਜ਼ਾਮਪਲ, ਔਰ ਹਿਸਟੋਰੀਕਲ ਵਿਕਟਰੀ ਕਹਿ ਸਕਦੇ ਜਿੱਤ ਹੈ। ਇਸ ਦੀ ਖੁਸ਼ੀ ਵਜੋਂ ਜੀ ਅੱਜ ਸਾਡੇ ਗਲੈਨਵੁੱਡ ਗੁਰਦੁਆਰਾ ਸਾਹਿਬ, ਜੋ ਕਿ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ, ਉਹਦੇ ਵਿੱਚ ਅਸੀਂ ਅੱਜ ਸਹਿਜ ਪਾਠ ਆਰੰਭ ਕੀਤੇ ਨੇ ਜੀ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ, ਔਰ ਇਸ ਦਾ ਅਸੀਂ ਜਿਹੜਾ ਸਹਿਜ ਪਾਠ ਦਾ ਸੰਪੂਰਨਤਾ ਦਾ ਭੋਗ ਹੈ ਉਹ ਜੀ 12 ਤਰੀਕ ਨੂੰ ਅਗਲੇ ਐਤਵਾਰ ਨੂੰ ਅਸੀਂ ਪਾਵਾਂਗੇ, ਔਰ ਉਸ ਤੋਂ ਬਾਅਦ ਅਸੀਂ ਅਕਾਲ ਪੁਰਖ ਦਾ ਵਾਹਿਗੁਰੂ ਦਾ ਸ਼ੁਕਰਾਨਾ ਕਰਾਂਗੇ, ਜਿਨ੍ਹਾਂ ਨੇ ਕਿ ਇਹ ਐਡੀ ਵੱਡੀ ਜਿੱਤ ਜਿਹੜੀ ਹੈ ਆਪਣੇ ਕਿਸਾਨ ਵੀਰਾਂ ਨੂੰ ਦਿੱਤੀ ਹੈ। ਔਰ ਉਹਦੇ ਨਾਲ ਜਿਹੜੇ ਸਾਡੇ ਵੀਰ ਜਿਹੜੇ ਨੇ, ਭੈਣਾਂ ਜੋ ਸ਼ਹੀਦ ਹੋਏ ਨੇ ਇਸ ਮੁਹਿੰਮ ਦੇ ਵਿੱਚ, ਉਹਨਾਂ ਨੂੰ ਵੀ ਯਾਦ ਕੀਤਾ ਜਾਵੇਗਾ, ਔਰ ਇਹ ਬਹੁਤ ਵੱਡੀ ਪ੍ਰਾਪਤੀ ਹੈ ਸਾਡੇ ਸਾਰੇ ਕਿਸਾਨ ਜਗਤ, ਸਿੱਖ ਜਗਤ, ਪੰਜਾਬੀਆਂ ਵਾਸਤੇ, ਔਰ ਪੂਰੇ ਜਿਹੜੇ ਨੇ ਭਾਰਤ ਦੇ ਜਿਹੜੇ ਨੇ ਕਿਸਾਨ ਨੇ, ਔਰ ਵਰਲਡ ਓਵਰ ਜਿਹੜੇ ਕਿਸਾਨੀ ਹੈ ਉਹਦਾ ਇੱਕ ਬਹੁਤ ਵਧੀਆ ਇਹ ਜਿਹੜਾ ਅਕਸ ਪੇਸ਼ ਹੋਇਆ ਹੈ। ਹਾਂਜੀ ਜੀ, ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਰਵਿੰਦਰਜੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ, ਧੰਨਵਾਦ ਜੀ। ਹਮੇਸ਼ਾ ਦੀ ਤਰ੍ਹਾਂ ਆਪ ਜੀ ਜੋ ਮੌਕਾ ਦਿੰਦੇ ਹੋ ਆਪਣੇ ਜਿਹੜੇ ਨੇ ਪਿਆਰੇ ਦਰਸ਼ਕਾਂ ਦੇ ਸਨਮੁਖ ਹੋਣ ਲਈ, ਔਰ ਇੰਡੋਜ਼ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।